ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਜੁਲਾਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ, ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਨਾਲ ਪਿਆਰ ਕਰੋ, ਇਹ ਉਹਦੇ ਸਾਰੇ ਮੁਕੱਦਸੋ। ਖੁਦਾਵੰਦ ਇਮਾਨਦਾਰਾਂ ਨੂੰ ਸਲਾਮਤ ਰੱਖਦਾ ਹੈ ਤੇ ਮਗਰੂਰਾਂ ਨੂੰ ਵਾਹਵਾ ਬਦਲਾ ਦਿੰਦਾ ਹੈ। ਜਵਾਬੀ ਪੜ੍ਹਾਈ। ਇਫਸੀਓਂ। ਇਸ ਪਾਰੋਂ ਮੈਂ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ ਤੇ ਈਮਾਨ ਪਾਰੋਂ ਮਸੀਹ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ, ਤਾਂ ਜੋ ਤੁਸੀਂ ਪਿਆਰ ਵਿੱਚ ਜੜ ਫੜ ਕੇ ਤੇ ਨਿਉ ਕਾਇਮ ਕਰਕੇ ਸਾਰੇ ਮੁਕੱਦਸਾਂ ਸਮੇਤ ਚੰਗੀ ਤਰ੍ਹਾਂ ਪਤਾ ਕਰ ਸਕੋ ਭਈ ਉਹਦੀ ਚੌੜਾਈ ਤੇ ਲੰਬਾਈ ਤੇ ਉਚਾਈ ਤੇ ਡੂੰਘਾਈ ਕਿੰਨੀ ਹੈ, ਤੇ ਮਸੀਹ ਦੇ ਉਸ ਪਿਆਰ ਨੂੰ ਜਾਣ ਸਕੋ ਜਿਹੜਾ ਜਾਣਨ ਤੋਂ ਬਾਹਰ ਹੈ, ਤਾਂ ਜੋ ਤੁਸੀਂ ਰੱਬ ਦੀ ਸਾਰੀ ਮਾਮੂਲੀ ਨਾਲ ਭਰ ਜਾਓ। ਹੁਣ ਜਿਹੜਾ ਅਜਿਹਾ ਕਾਦਰ ਹੈ ਭਈ ਉਸ ਕੁਦਰਤ ਦੇ ਮੁਤਾਬਕ ਜਿਹੜੀ ਸਾਡੇ ਵਿੱਚ ਤਾਸੀਰ ਕਰਦੀ ਏ, ਸਾਡੀ ਦਰਖਾਸਤ ਤੇ ਖਿਆਲ ਨਾਲੋਂ ਬਹੁਤਾ ਕੰਮ ਕਰ ਸਕਦਾ ਹੈ। ਕਲੀਸਿਆ ਵਿੱਚ ਤੇ ਮਸੀਹ ਯਸੂ ਵਿੱਚ ਪੀੜ੍ਹੀ ਤੋਂ ਪੀੜ੍ਹੀ ਤੇ ਹਮੇਸ਼ਾ ਤੀਕਰ ਉਹਦੀ ਵਡਿਆਈ ਹੁੰਦੀ ਰਹੇ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਹੈ, ਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹਦੇ ਤੋਂ ਜ਼ਾਹਿਰ ਹੁੰਦਾ ਹੈ ਵੀ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਵੀ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਹੈ ਵੀ ਉਹਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤੇ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਤੇ ਰੱਬ ਸਾਡੇ ਵਿੱਚ ਰਹਿੰਦਾ ਹੈ ਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਹੈ, ਕਿਉਂ ਜੇ ਉਹਨੇ ਆਪਣੇ ਰੂਹ ਵਿੱਚੋਂ ਸਾਨੂੰ ਦਿੱਤਾ। ਇਸ ਲਈ ਅਸੀਂ ਜਾਣਦੇ ਹਾਂ ਵੀ ਅਸੀਂ ਉਹਦੇ ਵਿੱਚ ਕਾਇਮ ਰਹਿੰਦੇ ਹਾਂ ਤੇ ਉਹ ਸਾਡੇ ਵਿੱਚ। ਤੇ ਅਸੀਂ ਵੇਖ ਲਿਆ ਹੈ ਤੇ ਗਵਾਹੀ ਦਿੰਦੇ ਹਾਂ ਵੀ ਪਿਓ ਨੇ ਪੁੱਤਰ ਨੂੰ ਜੱਗ ਵਿੱਚ ਮੁਨੱਜੀ ਬਣਾ ਕੇ ਘੱਲਿਆ ਹੈ। ਜਿਹੜਾ ਵੀ ਇਕਰਾਰ ਕਰਦਾ ਹੈ ਭਈ ਯਿਸੂ ਰੱਬ ਦਾ ਪੁੱਤਰ ਹੈ, ਰੱਬ ਉਹਦੇ ਵਿੱਚ ਰਹਿੰਦਾ ਹੈ ਤੇ ਉਹ ਰੱਬ ਵਿੱਚ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹਨੂੰ ਅਸੀਂ ਜਾਣ ਗਏ ਹਾਂ ਤੇ ਸਾਨੂੰ ਉਹਦਾ ਯਕੀਨ ਹੈ। ਰੱਬ ਪਿਆਰ ਹੈ ਤੇ ਜਿਹੜਾ ਪਿਆਰ ਵਿੱਚ ਕਾਇਮ ਰਹਿੰਦਾ ਹੈ ਉਹ ਰੱਬ ਵਿੱਚ ਕਾਇਮ ਰਹਿੰਦਾ ਹੈ ਤੇ ਰੱਬ ਉਹਦੇ ਵਿੱਚ ਕਾਇਮ ਰਹਿੰਦਾ ਹੈ। ਇਸੇ ਪਾਰੋਂ ਪਿਆਰ ਸਾਡੇ ਵਿੱਚ ਕਾਮਲ ਹੋ ਗਿਆ ਹੈ, ਤਾਂ ਜੋ ਸਾਨੂੰ ਅਦਾਲਤ ਦੇ ਦਿਨ ਦਲੇਰੀ ਹੋਵੇ, ਕਿਉਂ ਜੇ ਜਿਵੇਂ ਉਹ ਹੈ ਇੰਝ ਹੀ ਜੱਗ ਵਿੱਚ ਅਸੀਂ ਵੀ ਹਾਂ। ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਕਾਮਲ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦੋਂ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਇੰਝ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਤੁਸੀਂ ਸੁਣਿਆ ਹੈ ਵੀ ਆਖਿਆ ਗਿਆ ਸੀ ਵੀ ਆਪਣੇ ਗੁਆਂਢੀ ਨਾਲ ਪਿਆਰ ਰੱਖ ਤੇ ਆਪਣੇ ਦੁਸ਼ਮਣ ਨਾਲ ਵੈਰ। ਪਰ ਮੈਂ ਤੁਹਾਨੂੰ ਆਖਦਾ ਵਾਂ ਵੀ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ, ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਹੈ ਤੇ ਰਾਸਤਬਾਜ਼ਾਂ ਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਹੈ। ਕਿਉਂ ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰੋ ਤੇ ਤੁਹਾਡਾ ਕੀ ਅਜਰ ਹੈ? ਕੀ ਮਹਿਸੂਲ ਲੈਣ ਵਾਲੇ ਵੀ ਇੰਝ ਨਹੀਂ ਕਰਦੇ? ਤੇ ਜੇ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਸਲਾਮ ਕਰਦੇ ਹੋ ਤਾਂ ਕੀ ਬਹੁਤਾ ਕਰਦੇ ਹੋ? ਕੀ ਗੈਰ ਕੌਮਾਂ ਦੇ ਲੋਕ ਵੀ ਇੰਝ ਨਹੀਂ ਕਰਦੇ? ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਲੂਕਾ। ਕਿਸੇ ਫਰੀਸੀ ਨੇ ਮਿੰਨਤ ਕੀਤੀ ਵੀ ਮੇਰੇ ਨਾਲ ਖਾਣਾ ਖਾ। ਇਸ ਲਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ ਤੇ ਵੇਖੋ ਵੀ ਇੱਕ ਬਦਚਲਨ ਬੁੱਢੀ ਜਿਹੜੀ ਉਸਦੇ ਸ਼ਹਿਰ ਦੀ ਸੀ
ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਵਿੱਚ ਖਾਣਾ ਖਾਣ ਨੂੰ ਬੈਠਿਆ ਹੈ, ਸੰਗੇਮਰਮਰ ਦੇ ਇਤਰਦਾਨ ਵਿੱਚ ਇਤਰ ਪਾ ਕੇ ਲਿਆਈ ਤੇ ਉਹਦੇ ਪੈਰਾਂ ਦੇ ਕੋਲ ਰੋਂਦੀ ਹੋਈ ਪਿਛਾਂ ਖਲੋਤੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਚੁੰਮੇ ਤੇ ਉਹਨਾਂ ਉੱਤੇ ਇਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ ਭਈ ਜੇ ਇਹ ਬੰਦਾ ਨਬੀ ਹੁੰਦਾ ਤੇ ਇਹਨੂੰ ਪਤਾ ਚੱਲ ਜਾਣਾ ਸੀ ਕਿ ਜਿਹੜੀ ਉਹਨੂੰ ਹੱਥ ਲਾਉਂਦੀ ਪਈ ਏ ਉਹ ਕੌਣ ਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਵੱਧ ਚੱਲਣ ਸੀ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮੌਨ, ਮੈਂ ਤੈਨੂੰ ਕੁਝ ਆਖਣਾ ਹੈ। ਉਹਨੇ ਆਖਿਆ, ਐ ਉਸਤਾਦ, ਆਖ। ਕਿਸੇ ਸਾਹੂਕਾਰ ਦੇ 2 ਕਰਜ਼ਦਾਰ ਸੀ, ਇੱਕ 500 ਦਿਨਾਰਾਂ ਦਾ ਤੇ ਦੂਜਾ 50 ਦਿਨਾਰਾਂ ਦਾ। ਜਦੋਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਤੇ ਉਹਨੇ ਦੋਵਾਂ ਨੂੰ ਬਖਸ਼ ਦਿੱਤਾ। ਇਸ ਲਈ ਉਹਨਾਂ ਵਿੱਚੋਂ ਕੌਣ ਉਹਦੇ ਨਾਲ ਬਹੁਤਾ ਪਿਆਰ ਕਰੇਗਾ? ਸ਼ਮੌਨ ਨੇ ਜਵਾਬ ਦੇ ਕੇ ਉਹਨੂੰ ਆਖਿਆ ਵੀ ਮੇਰੀ ਸਮਝ ਦੇ ਮੁਤਾਬਕ ਜਿਹਨੂੰ ਉਹਨੇ ਬਹੁਤਾ ਕਰਜ਼ਾ ਬਖਸ਼ਿਆ। ਉਹਨੇ ਉਹਨੂੰ ਆਖਿਆ ਵੀ ਤੂੰ ਸਹੀ ਫੈਸਲਾ ਕੀਤਾ। ਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮੌਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਜ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਇਤਰ ਪਾਇਆ ਹੈ। ਇਸ ਲਈ ਮੈਂ ਤੈਨੂੰ ਆਖਦਾ ਵਾਂ ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮਾਫ਼ ਹੋ ਗਏ ਨੇ, ਕਿਉਂ ਜੇ ਉਹਨੇ ਬਹੁਤੀ ਮੁਹੱਬਤ ਕੀਤੀ। ਪਰ ਜਿਹਦੇ ਥੋੜੇ ਪਾਪ ਮਾਫ਼ ਹੋਏ ਉਹ ਥੋੜੀ ਮੁਹੱਬਤ ਕਰਦਾ ਹੈ। ਤੇ ਉਸ ਔਰਤ ਨੂੰ ਆਖਿਆ ਵੀ ਤੇਰੇ ਪਾਪ ਮਾਫ਼ ਹੋਏ। ਇਸ ਗੱਲ ਉੱਤੇ ਉਹ ਸਾਰੇ ਜਿਹੜੇ ਖਾਣਾ ਖਾਣ ਨੂੰ ਬੈਠੇ ਸੀ ਆਪਣੇ ਦਿਲ ਵਿੱਚ ਆਖਣ ਲੱਗੇ ਵੀ ਇਹ ਕੌਣ ਹੈ ਜਿਹੜਾ ਪਾਪ ਮਾਫ਼ ਕਰਦਾ ਹੈ? ਪਰ ਉਹਨੇ ਔਰਤ ਨੂੰ ਆਖਿਆ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾ। ਰੋਮੀਓ। ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਇਸ ਲਈ ਲਿਖਿਆ ਹੈ ਭਈ ਅਸੀਂ ਤੇਰੀ ਖਾਤਰ ਸਾਰਾ ਦਿਨ ਮਾਰੇ ਜਾਂਦੇ ਹਾਂ, ਅਸੀਂ ਜ਼ਬਾ ਹੋਣ ਵਾਲੀਆਂ ਭੇਡਾਂ ਵਾਂਗਰ ਗਿਣੇ ਗਏ। ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਮਸੀਹ ਪਾਰੋਂ ਜਿਨੇ ਸਾਡੇ ਨਾਲ ਪਿਆਰ ਕੀਤਾ ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦਾ ਪਿਆਰ ਜਿਹੜਾ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਬੁਲੰਦੀ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਯੂਹੰਨਾ। ਵੇਖੋ ਪਿਓ ਨੇ ਸਾਡੇ ਨਾਲ ਕੈਸੀ ਮੁਹੱਬਤ ਰੱਖੀ ਭਈ ਅਸੀਂ ਰੱਬ ਦੇ ਪੁੱਤਰ ਅਖਵਾਏ ਤੇ ਅਸੀਂ ਹੈ ਵੀ ਹਾਂ। ਜੱਗ ਸਾਨੂੰ ਇਸ ਲਈ ਨਹੀਂ ਜਾਣਦਾ ਭਈ ਉਹਨੇ ਉਹਨੂੰ ਵੀ ਨਾ ਜਾਣਿਆ। ਅਜ਼ੀਜ਼ੋ, ਅਸੀਂ ਜਾਣਦੇ ਹਾਂ ਭਈ ਜਦੋਂ ਉਹ ਜ਼ਾਹਰ ਹੋਵੇਗਾ ਤੇ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂ ਜੇ ਉਹਨੂੰ ਉਸ ਤਰ੍ਹਾਂ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। ਤੇ ਜਿਹੜਾ ਕੋਈ ਉਹਦੇ ਤੋਂ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਹੀ ਪਾਕ ਕਰਦਾ ਹੈ ਜਿਸ ਤਰ੍ਹਾਂ ਦਾ ਉਹ ਪਾਕ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਪਿਆਰ, ਜਿਹਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਹਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਤੇ ਪਾਪ ਤੇ ਮੌਤ ਉੱਤੇ ਫਤਹਮੰਦ ਹੋ ਸਕਦਾ ਹੈ। ਉਹਨੇ ਯਿਸੂ ਦੇ ਇਜ਼ਹਾਰ ਨੂੰ ਬਿਲਾ ਸਬਕਤ ਤਾਕਤ ਤੇ ਪਿਆਰ ਨਾਲ ਸਰਤਾਜ ਕੀਤਾ। ਪਰ ਉਹ ਹੀ ਸਿਆਣ ਜਿਹੜੀ ਮਸੀਹ ਯਿਸੂ ਦੀ ਵੀ ਏ ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਏ, ਤਾਂ ਜੋ ਨਬੀਆਂ ਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਤੇ ਤਸਦੀਕ ਕਰੇ। ਰੱਬ ਇਲਾਹੀ ਮਵਾਦੁਲ ਤਿੱਬੀਅਤ ਦਾ ਅਸੂਲ ਏ। ਜਿਵੇਂ ਭਈ ਸਿਰਫ ਇੱਕ ਇਕੱਲਾ ਰੱਬ ਏ ਤੇ ਪੂਰੀ ਸਾਇੰਸ ਦਾ ਸਿਰਫ ਇੱਕ ਹੀ ਇਲਾਹੀ ਅਸੂਲ ਏ, ਤੇ ਇਸ ਇਲਾਹੀ ਅਸੂਲ ਦੇ ਇਜ਼ਹਾਰ ਲਈ ਤੈਅਸ਼ੁਦਾ ਅਸੂਲ ਹੋਣੇ ਚਾਹੀਦੇ ਨੇ। ਸਾਇੰਸ ਦਾ ਖੱਤ ਅੱਜ ਤੇਜ਼ੀ ਦੇ ਨਾਲ ਇਨਸਾਨੀਅਤ ਦੀ ਰਪੜਦਾ ਹੈ, ਪਰ ਇਹਦੀ ਰੂਹ ਬਹੁਤ ਛੋਟੇ ਦਰਜਿਆਂ ਵਿੱਚ ਆਉਂਦੀ ਏ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਤੇ ਜਾਨ ਪਿਆਰ ਏ। ਰੱਬ ਦੀ ਬਚਾਉਣ ਵਾਲੇ ਅਸੂਲ ਦੇ ਤੌਰ ਤੇ ਜਾਂ ਇਲਾਹੀ ਪਿਆਰ ਦੀ ਬਜਾਏ ਬਦਨ ਨੂੰ ਮੁਕਤੀ ਦੇਣ ਵਾਲੇ ਦੇ ਤੌਰ ਤੇ ਤਸ਼ਰੀਹ ਕਰਦਿਆਂ ਹੋਏ ਅਸੀਂ ਇਸਲਾਮਾਂ ਦੀ ਬਜਾਏ ਮਾਫੀ ਦੇ ਪਾਰੋਂ ਮੁਕਤੀ ਨੂੰ ਲੱਭਣਾ ਜਾਰੀ ਰੱਖਦੇ ਹਾਂ ਤੇ ਰੂਹ ਦੀ ਬਜਾਏ ਮਾਦੇ ਵੱਲ ਤਵੱਜੋ ਕਰਦਿਆਂ ਹੋਏ ਬਿਮਾਰੀ ਦਾ ਇਲਾਜ ਕਰਦੇ ਹਾਂ। ਜਿਵੇਂ ਭਈ ਕ੍ਰਿਸਚਨ ਸਾਇੰਸ ਦੇ ਇਲਮ ਦੇ ਪਾਰੋਂ ਇਨਸਾਨ ਉੱਚੇ ਫਹਿਮ ਤੀਕਰ ਅਪੜਦੇ ਨੇ, ਉਹ ਮਾਦੇ ਦੇ ਪਾਰੋਂ ਨਹੀਂ
ਬਲਕਿ ਅਸੂਲ ਯਾਨੀ ਰੱਬ ਤੋਂ ਸਿੱਖਦੇ ਨੇ ਭਈ ਮਸੀਹ ਯਾਨੀ ਸੱਚਾਈ ਨੂੰ ਮੁਕਤੀ ਦੇਣ ਵਾਲੀ ਤੇ ਸ਼ਿਫਾ ਦੇਣ ਵਾਲੀ ਤਾਕਤ ਦੇ ਤੌਰ ਤੇ ਕਿਵੇਂ ਜ਼ਾਹਿਰ ਕੀਤਾ ਜਾਵੇ। ਸ਼ਿਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਬਾਨ ਏ। ਫਾਨੀ ਸਿਆਣ ਦੇ ਪਾਣੀ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਜੇ ਬਿਮਾਰੀ ਅਸਲੀ ਏ ਤੇ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਏ, ਜੇ ਸੱਚੀ ਏ ਤੇ ਇਹ ਸੱਚਾਈ ਦਾ ਹਿੱਸਾ ਏ। ਨਸ਼ੇ ਦੇ ਨਾਲ ਜਾਂ ਇਹਦੇ ਬਗੈਰ ਕੀ ਤੁਸੀਂ ਸੱਚਾਈ ਦੀ ਹਾਲਤ ਜਾਂ ਖਸੂਸੀਅਤ ਨੂੰ ਤਬਾਹ ਕਰੋਗੇ? ਪਰ ਜੇ ਪਾਪ ਤੇ ਬਿਮਾਰੀ ਵਹਿਮ ਨੇ ਤੇ ਇਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕੀਜ਼ਗੀ ਤੇ ਲਾਫਾਨੀਅਤ ਦਿੰਦਾ ਏ। ਇਹ ਜਾਗਣਾ ਮਸੀਹ ਦਾ ਆਉਣਾ ਏ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਤੇ ਬਿਮਾਰ ਨੂੰ ਠੀਕ ਕਰ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ, ਇਲਾਹੀ ਅਸੂਲ, ਉਸ ਮੁਹੱਬਤ ਦੇ ਪਾਰੋਂ ਮਿਲਦੀ ਏ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਏ। ਉਹ ਤਬੀਬ ਜਿਹੜਾ ਆਪਣੇ ਸਾਥੀ ਇਨਸਾਨ ਲਈ ਹਮਦਰਦੀ ਦੀ ਕਮੀ ਰੱਖਦਾ ਏ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਏ। ਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਏ ਭਈ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਏ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਇਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਉੱਤੇ ਯਕੀਨ ਦੀ ਕਮੀ ਰੱਖਦਾ ਏ ਤੇ ਉਹ ਲਾਮਹਿਦੂਦ ਪਿਆਰ ਨਾਲ ਵਾਕਿਫ ਨਹੀਂ ਏ ਜਿਹੜਾ ਇਕੱਲਾ ਸ਼ਫਾਈਆ ਤਾਕਤ ਅਤਾ ਕਰਦਾ ਏ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਏ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਜੇ ਅਸੀਂ ਮਸੀਹ ਯਾਨੀ ਸੱਚਾਈ ਦੇ ਮਗਰ ਟੁਰਨ ਦੀ ਤਾਂਘ ਰੱਖਦੇ ਹਾਂ ਤੇ ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਏ। ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੁਹੱਬਤ ਇਕਰ ਆਪਣੇ ਤੇ ਹਰ ਬਿਮਾਰੀ ਦਾ ਇਲਾਹੀ ਇਲਾਜ ਪਾਵੇਗਾ, ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਹੋਏ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਤੇ ਝੂਠਾ ਅਕੀਦਾ ਏ ਜਿਹੜਾ ਰੂਹਾਨੀ ਖੂਬਸੂਰਤੀ ਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ। ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ। ਭਈ ਚੰਗਿਆਈ ਬੁਰਾਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ। ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਨਾ ਅਬਦੀ ਏ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ ਓਨਾ ਹੀ ਸਾਡਾ ਈਮਾਨ ਮਜ਼ਬੂਤ ਤੇ ਸਾਡਾ ਪਿਆਰ ਪਾਕਤਰੀਨ ਹੋਣਾ ਚਾਹੀਦਾ ਏ। ਪੌਲੁਸ ਰਸੂਲ ਆਖਦਾ ਏ ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਤੇ ਇਲਹਾਮੀ ਅਸ਼ਾਇਤ ਏ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ। ਕਿਉਂ ਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ। ਉਸ ਅਸਲੀ ਇਨਸਾਨ ਯਾਨੀ ਯਿਸੂ ਦੇ ਪਾਰੋਂ ਤਬੀਬ ਦੇ ਅਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤੱਕ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ ਜੋ ਅਸਲੀ ਏ। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਏ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਏ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ, ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ
ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ ਤੇ ਲਾਮਤਨਾਹੀ ਦਾ ਮੁਨਾਸਬ ਇਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਹੈ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸੇਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਰਫ ਹੁਣ ਤਿੱਕਰ ਘੱਟ ਹੁੰਦੇ ਜਾਣਗੇ। ਪਿਆਰ ਆਜ਼ਾਦੀ ਦਿਲਾਉਣ ਵਾਲਾ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।